ਅਗਲੀ ਖਬਰ ਜਿਹੜੀ ਆ ਸਾਊਥ ਕੋਰੀਆ ਤੋਂ ਆ ਰਹੀ ਹੈ। ਯੂਐਸ ਨੇ ਇਹ ਕਿਹਾ ਵੀ ਅਸੀਂ ਸਾਊਥ ਕੋਰੀਆ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੰਟੈਲੀਜੈਂਸ ਆ ਉਹ ਸ਼ੇਅਰ ਕਰਨੀ ਹੁਣ ਬੰਦ ਕਰਨ ਜਾ ਰਹੇ ਆ। ਜਦੋਂ ਇਹ ਪਤਾ ਚੱਲਿਆ ਵੀ ਉਹਨਾਂ ਦੇ ਇੱਕ ਮਿਨਿਸਟਰ ਨੇ ਸਸਪੈਕਟਡ ਨਿਊਕਲੀਅਰ ਸਾਈਟ ਜਿਹੜਾ ਆ ਉਹ ਆਇਡੈਂਟੀਫਾਈ ਕਰ ਦਿੱਤਾ। ਸੋ ਕਹਿੰਦੇ ਵੀ ਅਸੀਂ ਸੈਟੇਲਾਈਟ ਡਾਟਾ ਦੇ ਉੱਤੇ ਬੜੀ ਲਿਮਿਟ ਕਰਨ ਜਾ ਰਹੇ ਆ ਜੋ ਅਸੀਂ ਸਾਊਥ ਕੋਰੀਆ ਨੂੰ ਦਿੰਦੇ ਸੀਗੇ। ਸੋ ਇਸ ਮਿਨਿਸਟਰ ਨੇ ਜੋ ਚੰਗ ਡੋਂਗ ਜੰਗ ਆ ਉਹਨ ਇੱਕ ਨਾਰਥ ਕੋਰੀਆ ਦੀ ਜਿਹੜੀ ਫੈਸਿਲਿਟੀ ਆ ਉਹਦੇ ਬਾਰੇ ਜਿਹੜਾ ਡਿਸਕਲੋਜ਼ ਕਰ ਦਿੱਤਾ। ਪਰ ਬਾਅਦ ਦੇ ਵਿੱਚ ਉਹਨੇ ਜਿਹੜੀ ਆ ਆਪਣੀ ਗਲਤੀ ਵੀ ਮੰਨੀ ਹੈਗੀ ਆ। ਚੰਗ ਡੋਂਗ ਜੰਗ ਜੋ ਆ ਇਹ ਲਾ ਮੇਕਰ ਹੈਗਾ। ਉਹ ਉਹਨੇ ਕਿਹਾ ਵੀ ਨਾਰਥ ਕੋਰੀਆ ਆਪਰੇਟ ਕਰ ਰਿਹਾ ਯੂਰੇਨੀਅਮ ਐਨਰਿਚਮੈਂਟ ਫੈਸਿਲਿਟੀ ਇਨ ਕਸੋਂਗ ਜੋ ਨਾਰਥ ਵੈਸਟਰਨ ਏਰੀਆ ਹੈਗਾ, ਤੇ ਉਹ ਪਹਿਲਾਂ ਕਨਫਰਮ ਨਹੀਂ ਹੋਈ ਸੀਗੀ ਇਹ ਸਾਈਟ ਹੈਗੀ ਆ ਜਾਂ ਨਹੀਂ। ਹੋ ਸਕਦਾ ਅਮਰੀਕਾ ਵਾਲਿਆਂ ਨੂੰ ਪਤਾ ਹੋਵੇ, ਇਹ ਵੀ ਨਾ ਦੱਸਣਾ ਚਾਹੁੰਦੇ ਹੋਣ। ਸੋ ਇਹਨੂੰ ਲੈ ਕੇ ਕਿਉਂਕਿ ਸਾਊਥ ਕੋਰੀਆ ਤੇ ਅਮਰੀਕਾ ਦੇ ਵਿੱਚ ਬਹੁਤ ਵਧੀਆ ਸੰਬੰਧ ਆ ਤੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਦੇ ਹੈਗੇ ਆ। ਪਰ ਹੁਣ ਇਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਰੀਸਟ੍ਰਿਕਟ ਕਰਨ ਜਾ ਰਹੇ ਹੈਗੇ ਆ। ਸੋ ਪਰ ਮਿਨਿਸਟਰ ਉੱਤੇ ਦਾ ਜਿਹੜਾ ਹੈਗਾ ਉਹ ਕਹਿੰਦਾ ਵੀ ਮੈਂ ਬਹੁਤ ਡੀਪਲੀ ਰਿਗਰੈਟੇਬਲ ਹੈਗਾ, ਮੈਨੂੰ ਪਾਲਿਸੀ ਦਾ ਐਕਸਪਲੇਨੇਸ਼ਨ ਨਹੀਂ ਸੀ, ਇਸ ਕਰਕੇ ਮੇਰੇ ਤੋਂ ਜਿਹੜੀ ਇਨਫੋਰਮੇਸ਼ਨ ਆ ਇਹ ਗਲਤ ਦੇ ਹੋ ਗਈ ਜੀ। ਅਗਲੀ ਖਬਰ ਜਿਹੜੀ ਆ ਸਾਊਥ ਕੋਰੀਆ ਤੋਂ ਆ ਰਹੀ ਹੈ। ਯੂਐਸ ਨੇ ਇਹ ਕਿਹਾ ਵੀ ਅਸੀਂ ਸਾਊਥ ਕੋਰੀਆ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੰਟੈਲੀਜੈਂਸ ਆ ਉਹ ਸ਼ੇਅਰ ਕਰਨੀ ਹੁਣ ਬੰਦ ਕਰਨ ਜਾ ਰਹੇ ਆ। ਜਦੋਂ ਇਹ ਪਤਾ ਚੱਲਿਆ ਵੀ ਉਹਨਾਂ ਦੇ ਇੱਕ ਮਿਨਿਸਟਰ ਨੇ ਸਸਪੈਕਟਡ ਨਿਊਕਲੀਅਰ ਸਾਈਟ ਜਿਹੜਾ ਆ ਉਹ ਆਇਡੈਂਟੀਫਾਈ ਕਰ ਦਿੱਤਾ। ਸੋ ਕਹਿੰਦੇ ਵੀ ਅਸੀਂ ਸੈਟੇਲਾਈਟ ਡਾਟਾ ਦੇ ਉੱਤੇ ਬੜੀ ਲਿਮਿਟ ਕਰਨ ਜਾ ਰਹੇ ਆ ਜੋ ਅਸੀਂ ਸਾਊਥ ਕੋਰੀਆ ਨੂੰ ਦਿੰਦੇ ਸੀਗੇ। ਸੋ ਇਸ ਮਿਨਿਸਟਰ ਨੇ ਜੋ ਚੰਗ ਡੋਂਗ ਜੰਗ ਆ ਉਹਨ ਇੱਕ ਨਾਰਥ ਕੋਰੀਆ ਦੀ ਜਿਹੜੀ ਫੈਸਿਲਿਟੀ ਆ ਉਹਦੇ ਬਾਰੇ ਜਿਹੜਾ ਡਿਸਕਲੋਜ਼ ਕਰ ਦਿੱਤਾ। ਪਰ ਬਾਅਦ ਦੇ ਵਿੱਚ ਉਹਨੇ ਜਿਹੜੀ ਆ ਆਪਣੀ ਗਲਤੀ ਵੀ ਮੰਨੀ ਹੈਗੀ ਆ। ਚੰਗ ਡੋਂਗ ਜੰਗ ਜੋ ਆ ਇਹ ਲਾ ਮੇਕਰ ਹੈਗਾ। ਉਹ ਉਹਨੇ ਕਿਹਾ ਵੀ ਨਾਰਥ ਕੋਰੀਆ ਆਪਰੇਟ ਕਰ ਰਿਹਾ ਯੂਰੇਨੀਅਮ ਐਨਰਿਚਮੈਂਟ ਫੈਸਿਲਿਟੀ ਇਨ ਕਸੋਂਗ ਜੋ ਨਾਰਥ ਵੈਸਟਰਨ ਏਰੀਆ ਹੈਗਾ, ਤੇ ਉਹ ਪਹਿਲਾਂ ਕਨਫਰਮ ਨਹੀਂ ਹੋਈ ਸੀਗੀ ਇਹ ਸਾਈਟ ਹੈਗੀ ਆ ਜਾਂ ਨਹੀਂ। ਹੋ ਸਕਦਾ ਅਮਰੀਕਾ ਵਾਲਿਆਂ ਨੂੰ ਪਤਾ ਹੋਵੇ, ਇਹ ਵੀ ਨਾ ਦੱਸਣਾ ਚਾਹੁੰਦੇ ਹੋਣ। ਸੋ ਇਹਨੂੰ ਲੈ ਕੇ ਕਿਉਂਕਿ ਸਾਊਥ ਕੋਰੀਆ ਤੇ ਅਮਰੀਕਾ ਦੇ ਵਿੱਚ ਬਹੁਤ ਵਧੀਆ ਸੰਬੰਧ ਆ ਤੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਦੇ ਹੈਗੇ ਆ। ਪਰ ਹੁਣ ਇਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਰੀਸਟ੍ਰਿਕਟ ਕਰਨ ਜਾ ਰਹੇ ਹੈਗੇ ਆ। ਸੋ ਪਰ ਮਿਨਿਸਟਰ ਉੱਤੇ ਦਾ ਜਿਹੜਾ ਹੈਗਾ ਉਹ ਕਹਿੰਦਾ ਵੀ ਮੈਂ ਬਹੁਤ ਡੀਪਲੀ ਰਿਗਰੈਟੇਬਲ ਹੈਗਾ, ਮੈਨੂੰ ਪਾਲਿਸੀ ਦਾ ਐਕਸਪਲੇਨੇਸ਼ਨ ਨਹੀਂ ਸੀ, ਇਸ ਕਰਕੇ ਮੇਰੇ ਤੋਂ ਜਿਹੜੀ ਇਨਫੋਰਮੇਸ਼ਨ ਆ ਇਹ ਗਲਤ ਦੇ ਹੋ ਗਈ ਜੀ। ਅਗਲੀ ਖਬਰ ਜਿਹੜੀ ਆ ਸਾਊਥ ਕੋਰੀਆ ਤੋਂ ਆ ਰਹੀ ਹੈ। ਯੂਐਸ ਨੇ ਇਹ ਕਿਹਾ ਵੀ ਅਸੀਂ ਸਾਊਥ ਕੋਰੀਆ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੰਟੈਲੀਜੈਂਸ ਆ ਉਹ ਸ਼ੇਅਰ ਕਰਨੀ ਹੁਣ ਬੰਦ ਕਰਨ ਜਾ ਰਹੇ ਆ। ਜਦੋਂ ਇਹ ਪਤਾ ਚੱਲਿਆ ਵੀ ਉਹਨਾਂ ਦੇ ਇੱਕ ਮਿਨਿਸਟਰ ਨੇ ਸਸਪੈਕਟਡ ਨਿਊਕਲੀਅਰ ਸਾਈਟ ਜਿਹੜਾ ਆ ਉਹ ਆਇਡੈਂਟੀਫਾਈ ਕਰ ਦਿੱਤਾ। ਸੋ ਕਹਿੰਦੇ ਵੀ ਅਸੀਂ ਸੈਟੇਲਾਈਟ ਡਾਟਾ ਦੇ ਉੱਤੇ ਬੜੀ ਲਿਮਿਟ ਕਰਨ ਜਾ ਰਹੇ ਆ ਜੋ ਅਸੀਂ ਸਾਊਥ ਕੋਰੀਆ ਨੂੰ ਦਿੰਦੇ ਸੀਗੇ। ਸੋ ਇਸ ਮਿਨਿਸਟਰ ਨੇ ਜੋ ਚੰਗ ਡੋਂਗ ਜੰਗ ਆ ਉਹਨ ਇੱਕ ਨਾਰਥ ਕੋਰੀਆ ਦੀ ਜਿਹੜੀ ਫੈਸਿਲਿਟੀ ਆ ਉਹਦੇ ਬਾਰੇ ਜਿਹੜਾ ਡਿਸਕਲੋਜ਼ ਕਰ ਦਿੱਤਾ। ਪਰ ਬਾਅਦ ਦੇ ਵਿੱਚ ਉਹਨੇ ਜਿਹੜੀ ਆ ਆਪਣੀ ਗਲਤੀ ਵੀ ਮੰਨੀ ਹੈਗੀ ਆ। ਚੰਗ ਡੋਂਗ ਜੰਗ ਜੋ ਆ ਇਹ ਲਾ ਮੇਕਰ ਹੈਗਾ। ਉਹ ਉਹਨੇ ਕਿਹਾ ਵੀ ਨਾਰਥ ਕੋਰੀਆ ਆਪਰੇਟ ਕਰ ਰਿਹਾ ਯੂਰੇਨੀਅਮ ਐਨਰਿਚਮੈਂਟ ਫੈਸਿਲਿਟੀ ਇਨ ਕਸੋਂਗ ਜੋ ਨਾਰਥ ਵੈਸਟਰਨ ਏਰੀਆ ਹੈਗਾ, ਤੇ ਉਹ ਪਹਿਲਾਂ ਕਨਫਰਮ ਨਹੀਂ ਹੋਈ ਸੀਗੀ ਇਹ ਸਾਈਟ ਹੈਗੀ ਆ ਜਾਂ ਨਹੀਂ। ਹੋ ਸਕਦਾ ਅਮਰੀਕਾ ਵਾਲਿਆਂ ਨੂੰ ਪਤਾ ਹੋਵੇ, ਇਹ ਵੀ ਨਾ ਦੱਸਣਾ ਚਾਹੁੰਦੇ ਹੋਣ। ਸੋ ਇਹਨੂੰ ਲੈ ਕੇ ਕਿਉਂਕਿ ਸਾਊਥ ਕੋਰੀਆ ਤੇ ਅਮਰੀਕਾ ਦੇ ਵਿੱਚ ਬਹੁਤ ਵਧੀਆ ਸੰਬੰਧ ਆ ਤੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਦੇ ਹੈਗੇ ਆ। ਪਰ ਹੁਣ ਇਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਰੀਸਟ੍ਰਿਕਟ ਕਰਨ ਜਾ ਰਹੇ ਹੈਗੇ ਆ। ਸੋ ਪਰ ਮਿਨਿਸਟਰ ਉੱਤੇ ਦਾ ਜਿਹੜਾ ਹੈਗਾ ਉਹ ਕਹਿੰਦਾ ਵੀ ਮੈਂ ਬਹੁਤ ਡੀਪਲੀ ਰਿਗਰੈਟੇਬਲ ਹੈਗਾ, ਮੈਨੂੰ ਪਾਲਿਸੀ ਦਾ ਐਕਸਪਲੇਨੇਸ਼ਨ ਨਹੀਂ ਸੀ, ਇਸ ਕਰਕੇ ਮੇਰੇ ਤੋਂ ਜਿਹੜੀ ਇਨਫੋਰਮੇਸ਼ਨ ਆ ਇਹ ਗਲਤ ਦੇ ਹੋ ਗਈ ਜੀ।